ਤੁਹਾਡਾ ਫਿਰ ਦੁਬਾਰਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਨੂੰ ਦੱਸੋ ਅਕਾਲੀ ਲੀਡਰਸ਼ਿਪ ਦਾ ਇਸ ਸਮੁੱਚੇ ਕੇਸ ਵਿੱਚ ਕੀ ਰੋਲ ਹੈ? ਦੇਖੋ, ਅਕਾਲੀ ਲੀਡਰਸ਼ਿਪ ਤਾਂ ਕਾਤਲਾਂ ਦੇ ਨਾਲ ਹੈ ਔਰ ਲੋਕਾਂ ਦੀ ਯਾਦਾਸ਼ਤ ਬੜੀ ਥੋੜੀ ਹੁੰਦੀ ਹੈ, ਉਹ ਭੁੱਲ ਜਾਂਦੇ ਨੇ ਜੀ ਕਿ ਅੱਜ ਤੋਂ ਕੁਝ ਸਾਲ ਪਹਿਲਾਂ 4-5 ਸਾਲ ਪਹਿਲਾਂ ਪ੍ਰੋਫੈਸਰ ਭੁੱਲਰ ਨੇ ਇਹ ਅਰਜ਼ੀ ਦਿੱਤੀ ਸੀ ਤਿਹਾੜ ਜੇਲ੍ਹ ਨੂੰ ਜੀ ਕਿ ਕਿਉਂਕਿ ਮੈਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਹੈ ਔਰ ਇਹ ਕਾਨੂੰਨੀ ਹੱਕ ਹੈ ਮੇਰਾ ਕਿ ਮੈਂ ਉਸ ਜੇਲ੍ਹ 'ਚ ਰਵਾਂ ਜਿਹੜੀ ਮੇਰੇ ਘਰ ਦੇ ਨੇੜੇ ਹੈ, ਤੇ ਮੈਂ ਅੰਮ੍ਰਿਤਸਰ ਪ੍ਰੈਫਰ ਕਰਦਾ ਤਾਂ ਕਿ ਮੈਂ ਜ਼ਿੰਦਗੀ ਦੇ ਕੁਝ ਸਮਾਂ ਜਿਹੜਾ ਹੈ ਉਹ ਗੁਰੂ ਕੀ ਨਗਰੀ ਦੇ ਉਸ ਪਵਿੱਤਰ ਮਾਹੌਲ ਦੇ ਵਿੱਚ ਸ਼ਹਿਰ ਦੇ ਵਿੱਚ ਗੁਜ਼ਾਰ ਸਕਾਂ ਜੀ। ਸੋ ਤਿਹਾੜ ਜੇਲ੍ਹ ਨੇ ਉਹ ਰਿਕੁਐਸਟ ਪੰਜਾਬ ਸਰਕਾਰ ਨੂੰ ਭੇਜੀ ਜੀ। ਦਿੱਲੀ ਸਰਕਾਰ ਵੱਲੋਂ ਤਿਹਾੜ ਉਹਦੇ ਥੱਲੇ ਆ ਦਿੱਲੀ ਦੇ ਜੀ। ਪੰਜਾਬ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਔਰ ਬਾਦਲ ਦੀ ਸਰਕਾਰ ਨੇ ਜਿਹੜੀ ਅੱਜ ਅਕਾਲੀ ਲੀਡਰਸ਼ਿਪ ਡਰਾਮੇ ਕਰ ਰਹੀ ਹੈ ਜੀ, ਡੈਲੀਗੇਸ਼ਨ ਲੈ ਕੇ ਮਨਮੋਹਨ ਸਿੰਘ ਕੋਲ ਪਿਓ ਪੁੱਤਰ ਗਏ ਨੇ ਜੀ, ਇਹ ਪੰਜਾਬ 'ਚ ਅਮਨ ਅਮਾਨ ਭੰਗ ਹੋ ਜਾਏਗਾ। ਇਹਨਾਂ ਨੇ ਜਵਾਬ ਦਿੱਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਇੱਕ ਖਤਰਨਾਕ ਆਤੰਕਵਾਦੀ ਹੈ ਤੇ ਜੇ ਇਹਨੂੰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਸਕਦੀ ਹੈ, ਇਸ ਲਈ ਇਹਨੂੰ ਇੱਥੇ ਰਹਿਣ ਦਿੱਤਾ ਜਾਏ। ਹੁਣ ਇਸ ਤੋਂ ਬਾਅਦ ਇਹ ਐਫੀਡੇਵਿਟ ਹੈ ਗਵਰਨਮੈਂਟ ਨੇ ਦਿੱਤਾ ਹੋਇਆ। ਹੁਣ ਇਸ ਦੇ ਉਲਟ ਜਦੋਂ ਸੈਣੀ ਸੁਮੇਧ ਸੈਣੀ ਜਿਹਨੂੰ ਡੀਜੀਪੀ ਪੁਲਿਸ ਇਹਨਾਂ ਨੇ ਲਾਇਆ ਜੀ, ਇਹਦੇ ਖਿਲਾਫ ਸੀਬੀਆਈ ਦੀ ਇਨਕੁਆਇਰੀ ਮਾਰਕ ਹੋਈ, ਇੰਡਾਇਕਟ ਹੋਇਆ, ਸੁਪਰੀਮ ਕੋਰਟ 'ਚ ਇਹਨੇ ਅਪੀਲ ਕੀਤੀ ਜੀ ਪੰਜਾਬ ਕੇ ਵੀ ਇਸ ਕਿਉਂਕਿ ਇਹ ਕੇਸ ਸਾਬਤ ਹੋਇਆ ਕਿ ਇਹਨੇ ਸੈਣੀ ਨੇ ਪ੍ਰੋਫੈਸਰ ਭੁੱਲਰ ਦੇ ਪਿਤਾ ਮਾਸਟਰ ਤੇ ਉਹਨਾਂ ਦੇ ਇੱਕ ਦੋਸਤ ਮੁਲਤਾਨੀ ਜਿਨ੍ਹਾਂ ਦੇ ਫਾਦਰ IAS ਅਫਸਰ ਸੀ ਉਹਨੂੰ ਮਾਰਿਆ ਜੀ। ਸੁਪਰੀਮ ਕੋਰਟ ਦੇ ਵਿੱਚ ਬਾਦਲ ਸਰਕਾਰ ਨੇ ਇਹ ਐਫੀਡੇਵਿਟ ਦਿੱਤਾ ਕਿ ਸੁਮੇਧ ਸੈਣੀ ਇੱਕ ਇਮਾਨਦਾਰ ਪੁਲਿਸ ਅਫਸਰ ਹੈ ਜੀ, ਜਿਨੇ ਆਪਣੀ ਜਾਨ ਤੇ ਖੇਲ ਕੇ ਆਤੰਕਵਾਦ ਦੇ ਖਿਲਾਫ ਲੜਾਈ ਲੜੀ ਜੀ, ਜਿਸ ਦੇ ਉਲਟ ਜਿਹੜਾ ਭੁੱਲਰ ਹੈ ਇਹ ਇੱਕ ਆਤੰਕਵਾਦੀ ਹੈ ਜੀ ਔਰ ਇਸ ਲਈ ਸੁਮੇਧ ਸੈਣੀ ਦੇ ਖਿਲਾਫ ਜਿਹੜਾ ਇਹ ਕੇਸ ਹੈ ਇਸ ਨੂੰ ਜਿਹੜਾ ਹੈ ਉਹ ਕੋਈ ਵੇਟ ਨਾ ਦਿੱਤਾ ਜਾਏ। ਹੁਣ ਇਹ ਨਹੀਂ ਕਿ ਉਹਨਾਂ ਨੇ ਭੁੱਲਰ ਦੇ ਖਿਲਾਫ ਉਹਨੂੰ ਅੰਮ੍ਰਿਤਸਰ ਦੀ ਜੇਲ੍ਹ 'ਚ ਨਹੀਂ ਆਣ ਦਿੱਤਾ, ਸੁਮੇਧ ਸੈਣੀ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਦਾ ਸੁਪਰੀਮ ਔਰ ਇਹ ਔਨ ਰੈਕਰਡ ਇਹ ਕੋਈ ਜ਼ਬਾਨੀ ਕਲਾਮੀ ਗੱਲਾਂ ਨਹੀਂ ਨੇ, ਜਿਹੜਾ ਵੀ ਰਿਸਰਚਰ ਹੈ ਉਹਨਾਂ ਦੇ ਕੱਢ ਲਓ ਸਟੇਟਮੈਂਟਸ। ਸੋ ਹੁਣ ਇਸ ਤੋਂ ਬਾਅਦ ਕੀ ਭੁਲੇਖਾ ਰਹਿ ਜਾਂਦਾ ਹੈ ਵੀ ਇਹ ਅਕਾਲੀ ਲੀਡਰਸ਼ਿਪ ਹੋਏ, ਸਾਡੇ ਜਥੇਦਾਰ ਸਾਹਿਬਾਨ ਹੋਣ, ਇਹਨਾਂ ਦਾ ਕੀ ਰੋਲ ਹੈ? ਸੋ ਇਹ ਕਾਤਲਾਂ ਦੇ ਸਾਥੀ ਨੇ, ਸਿਰਫ ਇਹ ਸਿਆਸੀ ਸਟੰਟ ਕਰ ਰਹੇ ਨੇ, ਡਰਾਮੇਬਾਜ਼ੀ, ਤਾਂ ਕਿ ਇਹਨੂੰ ਕਾਂਗਰਸ ਦੇ ਖਾਤੇ 'ਚ ਪਾ ਕੇ ਪੰਜਾਬ 'ਚ ਆਉਣ ਵਾਲੇ ਪਾਰਲੀਮੈਂਟ ਚੋਣਾਂ 'ਚ ਕਹਿਣ ਦੇਖੋ ਜੀ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ, ਅਸੀਂ ਤਾਂ ਮਿਲਣ ਵੀ ਗਏ ਜੀ ਮਨਮੋਹਨ ਸਿੰਘ ਨੂੰ, ਸਾਡੀ ਸੁਣੀ ਨਹੀਂ ਜੀ ਕਿਸੇ ਨੇ। ਸੋ ਇਹ ਕਾਤਲ ਨੇ, ਇਹ ਕਾਤਲਾਂ ਦੇ ਸਾਥੀ ਕਾਤਲ ਹੀ ਹੁੰਦੇ ਨੇ ਜੀ। ਡਾਕਟਰ ਸਾਹਿਬ, ਕੀ ਮਨਮੋਹਨ ਸਿੰਘ ਸਰਕਾਰ ਬਹੁ ਗਿਣਤੀ ਹਿੰਦੂਆਂ ਨੂੰ ਖੁਸ਼ ਕਰਨ ਲਈ ਸਿੱਖਾਂ ਮੁਸਲਮਾਨਾਂ ਨੂੰ ਜ਼ਬਰ ਦਾ ਨਿਸ਼ਾਨਾ ਨਹੀਂ ਬਣਾ ਰਹੀ? ਦੇਖੋ, ਜਦੋਂ ਦਾ ਨਰਿੰਦਰ ਮੋਦੀ ਫਿਨੋਮੇਨਾ ਸਾਹਮਣੇ ਆਇਆ ਜੀ, ਇਹ ਇਹਨਾਂ ਨੇ ਨੀਤੀ ਬਣਾ ਲਈ। ਉਸੇ ਨੀਤੀ ਦੇ ਤਹਿਤ ਸਭ ਤੋਂ ਪਹਿਲਾਂ ਅਜ਼ਮਲ ਕਾਸਿਬ ਨੂੰ ਜਿਹੜਾ ਕਿ ਬੰਬਈ ਦੇ ਬੰਬ ਧਮਾਕਿਆਂ 'ਚ ਜਿਸ ਦਾ ਨਾਂ ਜੋੜਿਆ ਗਿਆ ਸੀ ਜੀ, ਉਹਨੂੰ ਚੁੱਪ ਚੁਪੀਤੇ ਫਾਂਸੀ ਦਿੱਤੀ ਗਈ ਸ਼ਾਇਦ ਪੂਨੇ ਦੀ ਜੇਲ੍ਹ 'ਚ ਜੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਅਫਸਰ ਗੁਰੂ ਅਜੇ ਜਿਹਦੀ ਕਿ ਉਹਦੀ ਫੈਮਿਲੀ ਨੂੰ ਵੀ ਇਨਫੋਰਮ ਨਹੀਂ ਕੀਤਾ ਗਿਆ, ਜਿਹੜਾ ਕਿ ਇੱਕ ਜੇਲ੍ਹ ਮੈਨੂਅਲ ਦਾ ਹਿੱਸਾ ਹੈ ਕਿ ਲਾਸਟ ਮੀਟਿੰਗ ਦੇ ਲਈ ਜੀ। ਹੁਣ ਅਸੀਂ ਦੇਖਦੇ ਹਾਂ ਵੀ ਪ੍ਰੋਫੈਸਰ ਭੁੱਲਰ। ਸੋ ਹੁਣ ਇਹਦੇ ਤੋਂ ਤੁਸੀਂ ਕੀ ਸਾਬਤ ਕਰਦੇ ਹੋ? ਅੰਗਰੇਜ਼ੀ 'ਚ ਕਹਿੰਦੇ ਨੇ ਕਿ once it's a chance, twice it is coincidence, thrice it is certain। ਜਦੋਂ 3 ਵਾਰ ਇਹ ਗੱਲ ਹੁੰਦੀ ਹੈ, ਜੇ ਇਹ 3 ਵਾਕਿਆ ਇਸ ਲਾਈਨ ਦੇ ਉੱਤੇ ਨੇ ਪ੍ਰੋਫੈਸਰ ਭੁੱਲਰ ਦੇ ਮਾਮਲੇ 'ਚ, ਤਾਂ ਜਿਹੜੇ ਪੈਸੀਮਿਸਟ ਵੀ ਸੀ, ਜਿਨ੍ਹਾਂ ਨੂੰ ਜਿਹੜੇ ਨਿਰਾਸ਼ਾਵਾਦੀ ਕਿਸਮ ਦੇ ਹੁੰਦੇ ਨੇ, ਉਹ ਵੀ ਕਹਿੰਦੇ ਨੇ ਜੀ ਉਹਦੀ ਜਿਹੜੀ ਮੈਂਟਲ ਕੰਡੀਸ਼ਨ ਜਾਂ ਦੂਜੀ ਹੈ ਉਹ ਬੜਾ ਇੱਕ ਲੌਜਿਕ ਬਣਦਾ ਹੈ। ਉਹ ਸਰਕਾਰ ਜਿਹੜੀ ਹੈ ਇੱਕੋ ਵੇਲੇ ਮੁਸਲਮਾਨਾਂ ਸਿੱਖਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੇਗੀ ਔਰ ਦੂਸਰਾ ਉਹਦਾ ਵੈਸੇ ਹੀ ਹੱਕ ਬਣਦਾ ਭੁੱਲਰ ਦਾ ਕਿ ਜਿਸ ਹਾਲਤ 'ਚ ਹੈ ਉਹਨੂੰ ਤੁਸੀਂ ਫਾਂਸੀ ਨਹੀਂ ਦੇ ਸਕਦੇ। ਪਰ ਜੇ ਇਹਦੇ ਬਾਵਜੂਦ ਜਿਹੜੇ ਸੁਪਰੀਮ ਕੋਰਟ ਦਾ ਫੈਸਲਾ ਹੈ ਇਸ ਪਾਸੇ ਆਂਦਾ ਹੈ ਔਰ ਗਵਰਨਮੈਂਟ ਨੇ, ਹਾਂ ਇਹਦੇ 'ਚ ਇੱਕ ਪਾਰਟ ਜਦੋਂ ਪ੍ਰੈਜ਼ੀਡੈਂਟ ਦੇ ਕੋਲ ਇਹ ਮਰਸੀ ਪੈਟੀਸ਼ਨ ਸੀ ਜੀ, ਉਦੋਂ 2 ਵਾਰ ਔਰ ਦੋਨੋਂ ਵਾਰੀ ਮਨਮੋਹਨ ਸਿੰਘ ਗਵਰਨਮੈਂਟ 2005 ਦੇ ਵਿੱਚ ਵੀ 2011 ਦੇ ਵਿੱਚ ਵੀ ਇਹਨਾਂ ਨੇ ਪ੍ਰੈਜ਼ੀਡੈਂਟ ਨੂੰ ਲਿਖਿਆ ਕਿ ਨਹੀਂ ਇਹ ਕਿਸੇ ਮਰਸੀ ਦਾ ਹੱਕਦਾਰ ਨਹੀਂ ਹੈ ਔਰ ਇਹ ਬੜਾ ਇਹਦਾ ਸੰਗੀਨ ਜੁਰਮ ਹੈ, ਇਸ ਲਈ ਇਹਦੀ ਜਿਹੜੀ ਮੌਤ ਦੀ ਸਜ਼ਾ ਟਾਡਾ ਕੋਰਟ ਨੇ ਦਿੱਤੀ ਉਹ ਬਹਾਲ ਰੱਖੀ ਜਾਏ। ਅਸੀਂ ਸਮਝਦੇ ਹਾਂ ਵੀ ਇਹ ਪਗੜੀ ਧਾਰੀ ਬੰਦਾ ਜਿਹੜਾ ਇਹ ਤਾਂ ਇਹਨਾਂ ਦਾ ਹੱਥ ਠੋਕਾ ਹੈ ਔਰ ਜਿਹੜੀ ਨੀਤੀ ਹੈ ਇਸ ਵੇਲੇ ਕਾਂਗਰਸ ਦੀ ਆਉਣ ਵਾਲੀਆਂ 2014 ਦੀਆਂ ਚੋਣਾਂ 'ਚ ਇਹ ਸਾਬਤ ਕਰਨ ਦੀ ਹੈ ਹਿੰਦੂ ਬਹੁ ਗਿਣਤੀ ਨੂੰ ਕਿ ਅਸੀਂ ਜ਼ਿਆਦਾ ਹਿੰਦੂਤਵਾ ਦੇ
ਜਿਹੜੇ ਹੈ ਪੈਰੋਕਾਰ ਹੈ ਬੀਜੇਪੀ ਨਾਲੋਂ, ਔਰ ਇਹ ਸਿੱਖਾਂ ਮੁਸਲਮਾਨਾਂ ਨੂੰ ਫਾਹੇ ਲਾਣਾ, ਇਹਨਾਂ ਨੂੰ ਸਜ਼ਾ ਯਾਫਤਾ ਕਰਨਾ, ਇਹ ਜਿਹੜਾ ਹੈ ਇਹ ਸਾਡੇ ਹਿੰਦੂਤਵੀ ਹੋਣ ਦਾ ਸਬੂਤ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਇਹ ਸਰਕਾਰ ਮੌਜੂਦਾ ਜਿਹੜੀ ਹੈ ਉਹ ਵੋਟਾਂ ਦੀ ਖਾਤਰ ਹਿੰਦੂਤਵਾ ਦੇ ਏਜੰਡੇ ਨੂੰ ਢੋ ਕਰ ਰਹੀ। ਜੀ ਡਾਕਟਰ ਸਾਹਿਬ, ਕੀ ਜਰਮਨ ਸਰਕਾਰ ਜਿੱਥੋਂ ਕਿ ਪ੍ਰੋਫੈਸਰ ਭੁੱਲਰ ਨੂੰ ਰਿਪੋਰਟ ਕੀਤਾ ਗਿਆ ਸੀ ਇਸ ਸੰਬੰਧੀ ਕੁਝ ਕਰ ਸਕਦੀ ਹੈ? ਦੇਖੋ, ਸਟਾਕਟਨ ਦੀ ਪੈਰੇਡ 'ਚ ਵੀ ਇੱਕ ਬੜੇ ਕਰੀਬੀ ਰਿਸ਼ਤੇਦਾਰ ਹੀ ਨੇ ਪ੍ਰੋਫੈਸਰ ਭੁੱਲਰ ਫੈਮਿਲੀ ਦੇ, ਸਾਡੇ ਵੀ ਪੁਰਾਣੇ ਪ੍ਰੇਮੀ ਸੱਜਣ ਨੇ, ਹਮੇਸ਼ਾ ਹੀ ਸਾਡੇ ਨਾਲ ਉਹਨਾਂ ਨੇ ਸਾਡਾ ਸਹਿਯੋਗ ਕਰਦੇ ਰਹੇ ਨੇ ਸਿੰਘ ਜੀ। ਉਹਨਾਂ ਦਾ ਕਹਿਣਾ ਸੀ ਕਿ ਵੀ ਜਰਮਨ ਐਮਬੈਸੀ ਦੇ ਬਾਹਰ ਵੀ ਪ੍ਰੋਟੈਸਟ ਹੋਣਾ ਚਾਹੀਦਾ ਜਾਂ ਦੂਸਰਾ, ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਦੇਖੋ ਗੱਲ ਇਹ ਹੈ ਵੀ ਜਰਮਨ ਨੇ ਐਕਸਟ੍ਰਾਡਾਈਟ ਤਾਂ ਨਹੀਂ ਨਾ ਕੀਤਾ ਹੈ ਉਹਨੂੰ, ਕਿਉਂਕਿ ਐਕਸਟ੍ਰਾਡੀਸ਼ਨ ਟ੍ਰੀਟੀ ਥੱਲੇ ਨਹੀਂ ਗਏ ਉਹ। ਜਿਵੇਂ ਹੁਣੇ ਇੱਕ ਕੇਸ ਪੁਰਤਗਾਲ ਤੋਂ ਐਬੂ ਸਲਮ ਜਿਹਨੂੰ ਲੈ ਕੇ ਗਈ ਹੈ ਇੰਡੀਅਨ ਗਵਰਨਮੈਂਟ, ਉਹ ਐਕਸਟ੍ਰਾਡੀਸ਼ਨ ਹੋਈ ਹੈ ਉਹਦੀ, ਅਬੂ ਸਲੇਮ ਜਾਂ ਇਸ ਕਿਸਮ ਦਾ ਨਾਮ ਹੈ, ਤੇ ਉਹਦੇ ਚ ਪੁਰਤਗਾਲ ਦੀ ਗਵਰਨਮੈਂਟ ਨੂੰ ਇੰਡੀਅਨ ਗਵਰਨਮੈਂਟ ਨੇ ਲਿਖਤੀ ਤੌਰ ਤੇ ਦਿੱਤਾ ਹੈ ਕਿ ਵੀ ਅਸੀਂ ਮੌਤ ਦੀ ਸਜ਼ਾ ਨਹੀਂ ਦਿਆਂਗੇ, ਕਿਉਂਕਿ ਇਹ ਅਲੱਗ-ਅਲੱਗ ਟਰਮਸ ਨੇ। ਐਕਸਟ੍ਰਾਡੀਸ਼ਨ ਹੁੰਦਾ ਹੈ ਜਦੋਂ ਕਿ ਇੱਕ ਸਰਕਾਰ ਦੂਜੀ ਤੋਂ ਮੰਗਦੀ ਹੈ ਜਿਨ੍ਹਾਂ ਨਾਲ ਉਹਨਾਂ ਦੀ ਟ੍ਰੀਟੀ ਜਾਂ ਸੰਧੀ ਹੋਈ ਹੁੰਦੀ ਹੈ, ਉਹਦੇ ਚ ਸ਼ਰਤਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਕਿ ਵੀ ਤੁਸੀਂ ਮੌਤ ਦੀ ਸਜ਼ਾ ਨਹੀਂ ਦਿਓਗੇ। ਯੂਰਪੀਅਨ ਯੂਨੀਅਨ ਦੇ ਕਿਸੇ ਦੇਸ਼ ਤੋਂ ਵੀ ਜੇ ਕਿਸੇ ਨੂੰ ਐਕਸਟ੍ਰਾਡਾਈਟ ਕੀਤਾ ਜਾਂਦਾ ਹੈ ਤੇ ਉਹ ਇੱਕ ਸ਼ਰਤ ਪਹਿਲਾਂ ਹੀ ਮਨਾਈ ਹੁੰਦੀ ਹੈ ਉਸ ਹਕੂਮਤ ਤੋਂ ਕਿ ਉਹਨੂੰ ਤੁਸੀਂ ਮੌਤ ਦੀ ਸਜ਼ਾ ਨਹੀਂ ਦੇ ਸਕਦੇ, ਜਿਵੇਂ ਅਬੂ ਸਲੇਮ ਦੇ ਕੇਸ 'ਚ ਹੋਈ। ਪ੍ਰੋਫੈਸਰ ਭੁੱਲਰ ਜਰਮਨ ਤੋਂ ਡਿਪੋਰਟ ਹੋਏ ਨੇ, ਸੋ ਉਹਦੇ 'ਚ ਕੋਈ ਇਸ ਕਿਸਮ ਦੀ ਜਿਹੜੀ ਹੈ ਉਹ ਸ਼ਰਤਾਂ ਨਹੀਂ ਹੁੰਦੀਆਂ, ਪਰ ਇਖਲਾਕੀ ਜ਼ਰੂਰ ਫਰਜ਼ ਹੁੰਦਾ ਹੈ ਜਿਹੜਾ ਜਰਮਨ ਸਰਕਾਰ ਦਾ ਵੀ। ਔਰ ਜਦੋਂ ਪ੍ਰੋਫੈਸਰ ਭੁੱਲਰ ਦੇ ਕੇਸ ਦੀ ਟਾਡਾ ਕੋਰਟ 'ਚ ਹੀਅਰਿੰਗ ਚੱਲ ਰਹੀ ਸੀ ਤੇ ਜਰਮਨ ਐਮਬੈਸੀ ਦਾ ਦਿੱਲੀ 'ਚ ਦਾ ਇੱਕ ਨੁਮਾਇੰਦਾ ਉਹਦੇ 'ਚ ਮੌਜੂਦ ਹੁੰਦਾ ਸੀ। ਸੋ ਅਸੀਂ ਸਮਝਦੇ ਹਾਂ ਕਿ ਜਰਮਨ ਸਰਕਾਰ ਨਾਲ ਪਹੁੰਚ ਕੀਤੀ ਜਾ ਸਕਦੀ ਹੈ, ਉਹਨਾਂ ਦੀਆਂ ਐਮਬੈਸੀਜ਼ ਤੇ ਕੌਂਸੂਲੇਟਸ ਨਾਲ, ਕਿ ਤੁਹਾਡੇ ਮੁਲਕ ਤੋਂ ਗਿਆ ਬੰਦਾ ਉਸ ਨੂੰ ਡਿਪੋਰਟ ਕੀਤਾ ਗਿਆ, ਔਰ ਇਹ ਬਾਅਦ ਦੇ ਵਿੱਚ ਜਰਮਨ ਨੇ ਮੰਨਿਆ ਵੀ ਅਦਾਲਤੀ ਤੌਰ ਤੇ ਕਿ ਉਹ ਡਿਪੋਰਟ ਕਰਨਾ ਵੀ ਗਲਤ ਸੀ, ਲੇਕਿਨ ਉਦੋਂ ਇੱਕ ਲੈਪਸ ਹੋਇਆ ਉਹਨਾਂ ਦਾ ਕਿ ਵੀ ਤੁਸੀਂ ਅਖਲਾਕੀ ਤੌਰ ਦੇ ਉੱਤੇ ਇੰਡੀਅਨ ਗਵਰਨਮੈਂਟ ਦੇ ਉੱਤੇ ਇਸ ਗੱਲ ਨੂੰ ਪ੍ਰਵੇਲ ਕਰੋ ਕਿ ਮੌਤ ਦੀ ਸਜ਼ਾ ਜਿਹੜੀ ਹੈ ਉਹ ਨਾ ਦਿੱਤੀ ਜਾਏ, ਪਰ ਅਦਰਵਾਈਜ਼ ਕੋਈ ਕਾਨੂੰਨੀ ਤੌਰ ਦੇ ਉੱਤੇ ਕੋਈ ਐਕਸਟ੍ਰਾਡੀਸ਼ਨ ਟ੍ਰੀਟੀ ਨਹੀਂ ਸੀ ਕਿ ਉਹਨਾਂ ਨੇ ਲਿਖਤੀ ਤੌਰ ਤੇ ਇੰਡੀਅਨਸ ਨੇ ਕੁਝ ਦਿੱਤਾ ਜਿਹਨੂੰ ਕਿ ਉਹ ਕੋਈ ਫਲਾਊਟ ਕਰ ਰਹੇ ਨੇ। ਹਾਂਜੀ ਵੀਰ ਜੀ, ਕੀ ਐਮਨੈਸਟੀ ਇੰਟਰਨੈਸ਼ਨਲ ਜਾਂ ਦੂਸਰੇ ਮਨੁੱਖੀ ਅਧਿਕਾਰ ਗਰੁੱਪ ਆਪਣਾ ਰੋਲ ਠੀਕ ਅਦਾ ਕਰ ਰਹੇ ਹਨ? ਦੇਖੋ, ਐਮਨੈਸਟੀ ਇੰਟਰਨੈਸ਼ਨਲ ਦੀ ਸਟੇਟਮੈਂਟ ਹੈ ਅੱਜ ਹੀ, ਜਿਹਦੇ 'ਚ ਉਹਨਾਂ ਨੇ ਅਰਜੈਂਟ ਐਕਸ਼ਨ ਅਪੀਲ ਕੀਤੀ ਹੈ। ਉਹਨਾਂ ਨੇ ਆਪਣੇ ਮੈਂਬਰਾਂ ਨੂੰ ਦੁਨੀਆ ਭਰ ਦੇ ਵਿੱਚ ਕਿਹਾ ਹੈ ਕਿ ਇੰਡੀਅਨ ਗਵਰਨਮੈਂਟ, ਹੋਮ ਮਿਨਿਸਟਰ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਨੂੰ ਲਿਖੋ ਕਿ ਇਹ ਮੌਤ ਦੀ ਸਜ਼ਾ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਇਸ ਗੱਲ ਦੇ ਲਈ ਲੌਬੀ ਕੀਤੀ ਜਾਏ ਕਿ ਭਾਰਤੀ ਕਾਨਸਟੀਟਿਊਸ਼ਨ 'ਚੋਂ ਹੀ ਮੌਤ ਦੀ ਸਜ਼ਾ ਦੀ ਗੱਲ ਜਿਹੜੀ ਆ ਉਹ ਬਾਹਰ ਕੱਢਣੀ ਚਾਹੀਦੀ ਹੈ। ਸੋ ਇਸ ਤੋਂ ਇਲਾਵਾ ਜਿਹੜੇ ਦੂਸਰੇ ਗਰੁੱਪ ਨੇ ਜਿਨ੍ਹਾਂ ਦੇ ਵਿੱਚ ਇੱਕ ਭਾਰਤ ਦੇ ਵਿੱਚ ਬੜਾ ਪਾਵਰਫੁਲ ਗਰੁੱਪ ਹੈ, ਮੂਵਮੈਂਟ ਅਗੇਂਸਟ ਡੈਥ ਪੈਨਲਟੀ, ਜਿਸ ਦੇ ਮੁਖੀ ਜਿਹੜੇ ਨੇ ਜਸਟਿਸ VK ਕ੍ਰਿਸ਼ਨਾ ਆਇਰ ਨੇ, ਉਹਨਾਂ ਨੇ ਬੜੀ ਮਜ਼ਬੂਤੀ ਦੇ ਨਾਲ ਇਹ ਕਿਹਾ ਕਿ ਵੀ ਇਹ ਆਲਰੇਡੀ ਬੰਦਾ 18-20 ਸਾਲ ਤੋਂ ਜੇਲ੍ਹ 'ਚ ਹੈ, ਮਾਨਸਿਕ ਉਹਦੀ ਸਥਿਤੀ ਠੀਕ ਨਹੀਂ ਹੈ, ਤੁਸੀਂ ਇੱਕੋ ਵੇਲੇ ਉਮਰ ਕੈਦ ਵੀ ਉਹਨੂੰ ਦੇ ਦਿੱਤੀ, 18 ਸਾਲ ਜੇਲ੍ਹ 'ਚ ਵੀ ਰੱਖ ਲਿਆ, ਹੁਣ ਫਾਂਸੀ ਵੀ ਦਿਓਗੇ, ਇਸ ਨੂੰ ਜਿਹੜਾ ਇਹ ਠੀਕ ਫੈਸਲਾ ਨਹੀਂ ਹੈ, ਔਰ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਮੌਤ ਦੀ ਸਜ਼ਾ ਖਤਮ ਕੀਤੀ ਜਾਏ। ਇਸੇ ਤਰ੍ਹਾਂ ਇੱਕ ਹੋਰ ਗਰੁੱਪ ਹੈ ਮਨੁੱਖੀ ਅਧਿਕਾਰਾਂ ਦੀ ਸਰਗਰਮ ਜਥੇਬੰਦੀ ਐਵੀਡੈਂਸ, ਉਹਨਾਂ ਦੇ ਡਾਇਰੈਕਟਰ ਨੇ ਮਿਸਟਰ A ਕਾਥਰ। ਉਹਨਾਂ ਨੇ ਕਿਹਾ ਕਿ ਵੀ ਇਹ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦਿੱਤੇ ਜਾਣ ਦਾ ਮਤਲਬ ਇਹ ਹੈ ਕਿ ਇੱਕੋ ਜੁਰਮ ਲਈ ਕਿਸੇ ਵਿਅਕਤੀ ਨੂੰ ਤੁਸੀਂ 2 ਵਾਰ ਸਜ਼ਾ ਦਿਓ, ਉਮਰ ਕੈਦ ਵੀ ਦਿਓ, ਫਾਂਸੀ ਵੀ ਦਿਓ। ਔਰ ਉਹਨਾਂ ਨੇ ਕਿਹਾ ਵੀ ਆਲਰੇਡੀ ਉਹਨਾਂ ਨੇ 20 ਸਾਲ ਦਾ ਲੰਬਾ ਸਮਾਂ ਲੰਘਾ ਲਿਆ ਜੇਲ੍ਹ ਦੇ ਵਿੱਚ, ਇਸ ਲਈ ਇਸ ਨੂੰ ਤੁਸੀਂ ਜਿਹੜਾ ਹੈ ਉਹ ਜਸਟੀਫਾਈ ਨਹੀਂ ਕਰ ਸਕਦੇ। ਇਸੇ ਤਰ੍ਹਾਂ ਇੱਕ ਹੋਰ ਆਰਗੇਨਾਈਜੇਸ਼ਨ ਜਿਹੜੀ ਹੈ ਉਹਨਾਂ ਦੇ ਮੁਖੀ ਨੇ ਮਿਸਟਰ ਸੇਲਵਾਰਾਜ ਮੁਰਗਿਓਨ, ਉਹਨਾਂ ਨੇ ਕਿਹਾ ਕਿ ਵੀ ਜਿਹੜਾ ਵਿਅਕਤੀ ਪਿਛਲੇ 20 ਸਾਲ ਤੋਂ ਜੇਲ੍ਹ 'ਚ ਹੈ ਤੇ ਇਸ ਗੱਲ ਦੀ ਉਡੀਕ 'ਚ ਹੈ ਕਿ ਇੱਕ ਦਿਨ ਉਹਨੂੰ ਫਾਂਸੀ ਦਿੱਤੀ ਜਾਏਗੀ, ਇਹ ਕਿਉਂ ਜਿਹਾ ਤੁਹਾਡਾ ਕਾਨੂੰਨ ਹੈ ਕਿ ਤੁਸੀਂ 20 ਸਾਲ ਕਿਸੇ ਬੰਦੇ ਨੂੰ ਜੇਲ੍ਹ 'ਚ ਰੱਖ ਕੇ ਰੋਲਣ ਤੋਂ ਬਾਅਦ ਵੀ ਉਸ ਦੇ ਉੱਤੇ ਕੋਈ ਰਹਿਮ ਕਰਨ ਨੂੰ ਤਿਆਰ ਨਹੀਂ। ਸੋ ਅਸੀਂ ਇਸ ਗੱਲ ਦੇ ਲਈ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਇਹ ਮੂਵਮੈਂਟ ਅਗੇਂਸਟ ਡੈਥ ਪੈਨਲਟੀ, ਜਸਟਿਸ ਆਇਰ, ਇਹਨਾਂ ਸਾਰਿਆਂ ਦੇ ਸ਼ੁਕਰਗੁਜ਼ਾਰ ਹੈ ਕਿ ਇਹਨਾਂ ਨੇ ਬੜੀ ਬੁਲੰਦ ਆਵਾਜ਼ ਉਠਾਈ ਹੈ, ਔਰ ਅਸੀਂ ਹਮੇਸ਼ਾ ਇਹ ਜਿਹੜਾ ਹਾਂ ਦਾ ਨਾਰਾ ਮਾਰਨ ਵਾਲੇ ਨੇ ਇਹਨਾਂ ਨੂੰ ਅਸੀਂ ਕਦੇ ਨਹੀਂ ਭੁੱਲਾਂਗੇ। ਜੀ ਡਾਕਟਰ ਸਾਹਿਬ, ਤੁਸੀਂ ਪ੍ਰੋਫੈਸਰ ਭੁੱਲਰ ਦੇ ਕੇਸ ਸੰਬੰਧੀ ਹੋਰ ਕੁਝ ਸਾਡੇ ਦਰਸ਼ਕਾਂ ਨਾਲ
ਨੂੰ ਕਹਿਣਾ ਚਾਹੋਗੇ, ਕੋਈ ਵਿਚਾਰ ਸਾਂਝੇ ਕਰਨਾ ਚਾਹੋਗੇ ਉਹਨਾਂ ਨਾਲ? ਦੇਖੋ, ਮੇਰਾ ਖਿਆਲ ਹੈ ਵੀ ਅਸੀਂ ਆਲਮੋਸਟ ਸਾਰੇ ਐਸਪੈਕਟ ਕਵਰ ਕਰ ਲਏ ਨੇ ਜੀ। ਔਰ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਟੀਵੀ 84 ਨਿਊਜ਼ ਹੈ, ਹੁਣ ਦੇ ਸਾਡੇ ਪ੍ਰੋਗਰਾਮ ਖਤਮ ਹੋਣ ਤੋਂ ਅੱਧੇ ਘੰਟੇ ਬਾਅਦ ਜੀ, ਉਹ ਵੀ ਮੇਨ ਇਸ ਇਸ਼ੂ ਦੇ ਉੱਤੇ ਹੋਏਗਾ। ਉਸ 'ਚ ਖਾਸ ਤੌਰ ਤੇ ਸਰ ਨਵਕਿਰਨ ਸਿੰਘ ਜਿਹੜੇ ਬੜੇ ਉੱਘੇ ਐਡਵੋਕੇਟ ਨੇ, ਪੰਜਾਬ ਹਰਿਆਣਾ ਹਾਈ ਕੋਰਟ ਦੇ ਮਨੁੱਖੀ ਹੱਕਾਂ ਦੇ ਲੰਬਰਦਾਰ ਵੀ ਨੇ ਜੀ, ਔਰ ਪ੍ਰੋਫੈਸਰ ਭੁੱਲਰ ਦੇ ਉਹ ਵਕੀਲ ਵੀ ਰਹੇ ਨੇ ਜੀ, ਉਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਹੋਏਗੀ ਜੀ, ਜਿਹਦੇ 'ਚ ਕਿ ਬਾਕੀ ਕਾਨੂੰਨੀ ਪਹਿਲੂ ਵੀ ਜਿਹੜੇ ਨੇ ਉਹ ਕਿਉਂਕਿ ਕਾਨੂੰਨਦਾਨ ਨੇ ਉਹਨਾਂ ਬਾਰੇ ਦੱਸ ਸਕਣਗੇ। ਜੀ, ਸੋ ਮੈਂ ਦਰਸ਼ਕਾਂ ਨੂੰ ਇਹ ਕਹਾਂਗਾ ਕਿ ਵੀ ਉਹ ਜ਼ਰੂਰ ਉਸ ਪ੍ਰੋਗਰਾਮ ਨੂੰ ਵੀ ਦੇਖਣ ਜੀ, ਔਰ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਦੇ ਉੱਤੇ ਜਿਹੜੀ ਹੈ ਪੂਰੀ ਬਾਜ਼ ਅੱਖ ਰੱਖੀ ਹੋਈ ਹੈ। ਪੰਜਾਬ ਦੇ ਨਾਲ ਵੀ ਅਸੀਂ ਜੁੜੇ ਹੋਏ ਹਾਂ ਜੀ, ਔਰ ਇੰਟਰਨੈਸ਼ਨਲੀ ਵੀ ਜੋ ਇਸ ਦੇ ਲਈ ਕਰਨਾ ਬਣਦਾ ਹੈ, ਭਾਵੇਂ ਪ੍ਰੋਟੈਸਟ ਨੇ, ਕੈਂਡਲ ਲਾਈਟ ਵਿਜਲ ਨੇ, ਮੈਮੋਰੈਂਡਮਸ ਨੇ, ਅਸੀਂ ਉਹਦੇ 'ਚ ਸਮੇਂ-ਸਮੇਂ ਦਰਸ਼ਕਾਂ ਨੂੰ ਜਾਣਕਾਰੀ ਦਿੰਦੇ ਰਵਾਂਗੇ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਪ੍ਰੋਫੈਸਰ ਭੁੱਲਰ ਦੇ ਕੇਸ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਹੁਣ ਤੁਸੀਂ ਸਾਨੂੰ ਦੱਸੋ, ਸਾਡੇ ਜਿਹੜੇ ਅੱਜ ਦੇ ਸਵਾਲ ਨੇ ਉਹਨਾਂ ਬਾਰੇ ਸਾਨੂੰ ਜਾਣਕਾਰੀ ਦੱਸੋ। ਪਰ ਉਸ ਤੋਂ ਪਹਿਲਾਂ ਮੈਂ ਅੱਜ ਦਾ ਦਿਨ ਹੈਗਾ ਉਹਨੂੰ ਮੈਂ ਡਿਸਕਸ ਕਰਾਂਗੀ। ਅੱਜ 15 ਅਪ੍ਰੈਲ 2013 3 ਵਿਸਾਖ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦੇ ਸਿੱਖ ਇਤਿਹਾਸ ਵਿੱਚ ਤੇ ਵਰਲਡ ਹਿਸਟਰੀ ਵਿੱਚ ਇਸ ਦੀ ਕੀ ਅਹਿਮੀਅਤ ਹੈ। ਪਰ ਇਹ ਤੋਂ ਪਹਿਲਾਂ ਅਸੀਂ ਇੱਕ ਛੋਟਾ ਬ੍ਰੇਕ ਲੈ ਲੈਣੇ। ਠੀਕ ਹੈ ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।